ਇਬਤਦਾ ਰੱਬ ਦੇ ਬਾਬਰਕਤ ਨਾਂ ਨਾਲ। ਆਪਣੀ ਮਾਂ ਬੋਲੀ ਤੇ ਪੰਜਾਬੀ ਰੰਗ ਨਾਲ ਮੁਹੱਬਤ ਕਰਨ ਵਾਲਿਆਂ ਮਿੱਤਰਾਂ ਨੂੰ ਢੇਰ ਢੇਰ ਸਲਾਮ। ਪੰਜਾਬੀ ਰੰਗ ਦੇ ਇਸ ਚੈਨਲ 'ਤੇ ਪਿਛਲੇ ਕੁਝ ਅਰਸੇ ਤੋਂ ਤੁਹਾਡੇ ਸਾਹਮਣੇ ਹੀਰ ਵਾਰਿਸ ਸ਼ਾਹ ਪੇਸ਼ ਕੀਤੀ ਜਾ ਰਹੀ ਹੈ। ਇਸ ਕਲਾਮ ਨੂੰ ਪੇਸ਼ ਕਰਨ 'ਤੇ ਕਾਫੀ ਮਿਹਨਤ ਕਰਨੀ ਪੈਂਦੀ ਹੈ ਭਈ ਪਹਿਲੇ ਇਹਨੂੰ ਲਿਖਣਾ ਤੇ ਫਿਰ ਪੜ੍ਹਨਾ, ਪਰ ਇਸ ਮਿਹਨਤ ਦਾ ਇੱਕੋ ਮਕਸਦ ਹੈ ਕਿ ਲੋਕਾਂ ਨੂੰ ਪੰਜਾਬੀ ਲਫ਼ਜ਼ਾਂ ਦੀ ਸਿਆਪ ਤੇ ਪਰਖ ਹੋਵੇ ਤੇ ਉਹ ਫਿਰ ਇੱਕ ਵਾਰੀ ਭੁੱਲ ਗਈ ਪੰਜਾਬੀ ਨੂੰ ਪੜ੍ਹਨ ਵੱਲ ਹਟ ਆਉਣ। ਕੁਝ ਯਾਰਾਂ ਬੇਲੀਆਂ ਨੇ ਹੁਕਮ ਕੀਤਾ ਹੈ ਭਈ ਇਹਦੇ ਨਾਲ ਨਾਲ ਕੋਈ ਪੰਜਾਬੀ ਨਾਵਲ ਵੀ ਸੁਣਾਓ। ਪੰਧ ਤੇ ਲੰਮਾ ਹੈ, ਪਰ ਇਸ ਹੁਕਮ ਨੂੰ ਮੰਨ ਕੇ ਅਸੀਂ ਇਸ ਰਾਹ ਪੈਣ ਲਈ ਲੱਕ ਬੰਨ੍ਹ ਲਿਆ ਹੈ ਤੇ ਸਾਡਾ ਪਹਿਲਾ ਇੰਤਖਾਬ ਹੈ ਪੀਰ ਵਾਰਿਸ ਸ਼ਾਹ ਅਦਬੀ ਅਵਾਰਡ ਯਾਫਤਾ ਨਾਵਲ ਟਾਵਾਂ ਟਾਵਾਂ ਤਾਰਾ, ਜਿਹਨੂੰ ਮਰਹੂਮ ਮਨਸ਼ਾ ਯਾਦ ਹੋਰਾਂ ਨੇ ਲਿਖਿਆ ਹੈ। ਨਾਵਲ ਕੀ ਲਿਖਿਆ ਹੈ? ਬਸ ਸੁੱਚੇ ਮੋਤੀ ਇੱਕ ਲੜੀ ਵਿੱਚ ਪਰੋ ਦਿੱਤੇ ਨੇ। ਸਾਡੇ ਵਸਤੀ ਪੰਜਾਬ ਦੀ ਰਹਿਤਲ ਤੇ ਵਸੇਬ ਨੂੰ ਏਡੇ ਸੋਹਣੇ ਸੁਭਾਅ ਨਾਲ ਇਸ ਨਾਵਲ ਵਿੱਚ ਇਕੱਠਾ ਕਰ ਦਿੱਤਾ ਹੈ ਜਿਵੇਂ ਸਮੁੰਦਰ ਕੂਜ਼ੇ 'ਚ ਬੰਦ ਕਰ ਦਿੱਤਾ ਹੋਵੇ। ਪਾਕਿਸਤਾਨ ਟੈਲੀਵਿਜ਼ਨ ਦਾ ਉਹ ਮਸ਼ਹੂਰ ਡਰਾਮਾ ਰਾਹੇ, ਜਿਹੜਾ ਟੀਵੀ 'ਤੇ ਆਨ ਏਅਰ ਹੁੰਦਾ ਸੀ ਤੇ ਲੋਕੀ ਕਾਰੋਬਾਰ ਬੰਦ ਕਰ ਦਿੰਦੇ ਸਨ, ਇਸੇ ਨਾਵਲ ਵਿੱਚੋਂ ਅਖਜ਼ ਕੀਤਾ ਗਿਆ ਸੀ। ਪੰਧ ਤੇ ਲੰਮਾ ਹੈ, ਪਰ ਅਸੀਂ ਟੁਰ ਪਏ ਹਾਂ ਤੇ ਹੁਣ ਤੁਸੀਂ ਵੀ ਪੰਜਾਬੀ ਰੰਗ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਰਲ ਕੇ ਇਸ ਲੰਮੀ ਸੈਰ 'ਤੇ ਨਿਕਲਦੇ ਹਾਂ ਤੇ ਨਾਲ ਘੰਟੀ ਵੀ ਦਬਾ ਦੇਵਿਆ ਜੇ ਭਈ ਸਾਰੀਆਂ ਕਿਸ਼ਤਾਂ ਦੀ ਖਬਰ ਅਪੜਦੀ ਰਵੇ। ਅੱਲਾ ਖੈਰ ਤੇ ਬੇੜੇ ਪਾਰ। ਪੇਸ਼ੇ ਖਿਦਮਤ ਹੈ ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਦਾ ਪੇਸ਼ ਲਫ਼ਜ਼। ਬਾਤ ਪਾਵਾਂ ਬਤੌਲੀ ਪਾਵਾਂ, ਉਹਨਾਂ ਮੁੰਡਿਆਂ ਵਿੱਚ ਜਿਹੜੇ ਮੂਲਾਂ ਦੀ ਰੇਤ ਉੱਤੇ ਲਕੀਰਾਂ ਮਾਰ ਕੇ 12 ਕਟਾਲ ਖੇਡਦੇ ਪਏ ਸਨ ਤੇ ਜਿੱਥੇ ਉਹ ਬਾਬਾ ਪੱਕੀ ਸੜਕ ਦੇ ਵਿਚਕਾਰ ਨੰਗੇ ਪੈਰੀ ਟੁਰਦਾ ਆਇਆ ਸੀ ਤੇ ਬਹਿ ਕੇ ਹੱਸਣ ਖੇਡਣ ਲੱਗ ਪਿਆ ਸੀ। ਇੱਕ ਮੈਂ ਸਾਂ ਜਿਹਨੂੰ ਕਿਤਾਬਾਂ ਤੇ ਖਾਬਾਂ ਦੀ ਗੁੜਤੀ ਮਿਲੀ ਸੀ। ਮੈਂ 6ਵੀਂ ਵਿੱਚ ਪੜ੍ਹਦਾ ਸਾਂ, ਪਰ ਕਹਾਣੀਆਂ ਹੁਣੇ ਤੋਂ ਮੇਰੇ ਅੰਦਰ ਕਿਕਲੀ ਪਾਣੀ ਸ਼ੁਰੂ ਕਰ ਦਿੱਤੀ ਸੀ। ਪਿੰਡ ਤੇ ਸਕੂਲ ਦੇ ਮੁੰਡਿਆਂ ਤੋਂ ਅੱਡ ਮੇਰੇ ਕੁਝ ਹੋਰ ਵੀ ਬੇਲੀ ਸਨ। ਉਮਰੂ ਯਾਰ, ਹਾਤਮ ਤਾਈ, ਸ਼ੇਖ ਚਿੱਲੀ, ਸੁਲਤਾਨਾ ਡਾਕੂ ਤੇ ਅਲੀ ਬਾਬਾ। ਕੁਝ ਸ਼ਹਜ਼ਾਦੇ ਸ਼ਹਜ਼ਾਦੀਆਂ, ਜਾਦੂਗਰਾਂ, ਦਿਆਂ, ਪਰੀਆਂ ਤੇ ਸੁਦਾਗਰ ਬੱਚਿਆਂ ਨਾਲ ਵੀ ਅਲੈਕ ਸਲੈਕ ਸੀ। ਰਾਤ ਨੂੰ ਮੈਂ ਤਲਿਸਮੀ ਕਾਲੀਨਾਂ ਤੇ ਉੱਡਣ ਕਟੋਲਿਆਂ ਵਿੱਚ ਸਮੁੰਦਰਾਂ, ਸਹਿਰਾਵਾਂ ਤੇ ਕੋਕਾਫਾਂ ਦੀ ਸੈਰ ਕਰਦਾ ਤੇ ਵੱਡੇ ਵੇਲੇ ਉੱਠ ਕੇ 3 ਕੋ ਪੈਦਲ ਟੁਰਦਾ ਸਕੂਲੇ ਅਪੜਦਾ। ਬਾਬੇ ਜਦ ਖੰਡ ਵਾਂਗ ਰੇਤ ਫੱਕੀ ਤੇ ਮਖਾਣਿਆਂ ਵਾਂਗ ਰੋੜ ਚੱਬੇ, ਮੁੰਡੇ ਤਰਾਏ ਕੇ ਨੱਸ ਗਏ, ਪਰ ਮੈਂ ਬੈਠਾ ਰਿਹਾ। ਮੈਨੂੰ ਉਹ ਅਲਫ ਲੈਲਾ ਦਾ ਕੋਈ ਪਾਤਰ ਜਾਪਿਆ ਜਿਹੜਾ ਸ਼ਹਿਰਜ਼ਾਦ ਦੇ ਚੇਤੇ ਵਿੱਚੋਂ ਡਿੱਗ ਪਿਆ ਸੀ ਤੇ ਰੁਲਦਾ ਫਿਰਦਾ ਸੀ। ਉਹਦੇ ਪਿਛਲੇ ਆਏ ਤੇ ਉਹਨੂੰ ਨਾਲ ਲੈ ਗਏ, ਪਰ ਮੈਂ ਕਈ ਦੇ ਮੂਲਾਂ ਦੀ ਰੇਤ ਤੇ ਬੈਠਾ ਉਹਦੇ ਉੱਤੇ ਵਾਪਰੀ ਦਾ ਗਵੇੜ ਕਰਦਾ ਰਿਹਾ। ਫਿਰ ਮੈਂ ਘੁਮਿਆਰਾਂ ਤੋਂ ਚੀਕਣੀ ਮਿੱਟੀ ਮੰਗੀ ਤੇ ਬਾਬੇ ਦਾ ਪੁਤਲਾ ਡੋਲਣ ਲੱਗ ਪਿਆ, ਪਰ ਅਜੇ ਉਹ ਪੂਰਾ ਨਹੀਂ ਹੋਇਆ ਸੀ ਕਿ ਪਿੰਡ ਵਿੱਚ ਸ਼ੋਰ ਮਚ ਗਿਆ। ਹਾਏ ਵਿਚਾਰੇ ਦੀ ਮਾਂ ਮਰ ਗਈ ਏ। ਮੈਂ ਪੁੱਛਿਆ ਕਿਹਦੀ? ਉਹਨਾਂ ਆਖਿਆ ਤੇਰੀ। ਮੈਂ ਚੁੱਪ ਦਾ ਚੁੱਪ। ਪੂਰੇ 40 ਦੇ ਜ਼ਨਾਨੀਆਂ ਗੌਣਾ ਵਰਗੇ ਵੈਣਾ ਵਿੱਚ ਮੇਰਾ ਨਾਂ ਲੈਂਦੀਆਂ ਰਹੀਆਂ ਤੇ ਮੈਨੂੰ ਜਾਪਿਆ ਮੈਂ ਵੀ ਮਰ ਗਿਆ ਤੇ ਮੈਂ ਖੁਰੇ ਸੱਚੀ ਮੁੱਚੀ ਮਰ ਜਾਂਦਾ ਜੇ ਕਿਸੇ ਕਹਾਣੀਆਂ ਵਿੱਚ ਪਨਾਹ ਨਾ ਲੈਂਦਾ। ਕਹਾਣੀਆਂ ਮੈਨੂੰ ਮੇਰੀ ਹੋਂਦ ਦੀ ਦੱਸ ਪਾਉਂਦੀਆਂ ਤੇ ਉਹ ਸਾਰੀਆਂ ਗੱਲਾਂ ਕਰਦੀਆਂ ਜਿਹੜੀਆਂ ਕਹਾਣੀਆਂ ਦੀ ਗੁੜਤੀ ਦੇਣ ਵਾਲੀਆਂ ਕਰਨੀਆਂ ਸਨ। ਇਸ ਰੋਲੇ ਗੋਲੇ ਵਿੱਚ ਬਾਬੇ ਦਾ ਅੱਧ ਘੜਿਆ ਬੁੱਤ ਮੈਥੋਂ ਗਵਾਚ ਗਿਆ। ਘਰ ਵਿੱਚ ਇੱਕ ਪੜਛੱਤੀ ਸੀ ਜਿੱਥੇ ਹੰਡੀਆਂ ਵਰਤੀਆਂ, ਟੁੱਟੀਆਂ ਭੱਜੀਆਂ ਤੇ ਫਾਲਤੂ ਚੀਜ਼ਾਂ ਸੱਟ ਦਿੰਦੇ ਸਨ। ਮੈਂ ਵੀ ਆਪਣੇ ਅੰਦਰ ਇੱਕ ਪੜਛੱਤੀ ਬਣਾ ਲਈ ਜਿੱਥੇ ਟੁੱਟੇ ਭੱਜੇ ਸੁਫਨੇ, ਅਧੂਰੀਆਂ ਕਹਾਣੀਆਂ ਤੇ ਯਾਦਾਂ ਦੇ ਟੋਟੇ ਲੁਕਾ ਦਿੰਦਾ। ਕਦੀ ਵੇ ਲੱਭਦੀ ਤੇ ਚੇਤੇ ਦੀ ਇਸ ਪੜਛੱਤੀ ਤੋਂ ਚੀਜ਼ਾਂ ਲਾ ਕੇ ਲੋੜ ਦੀ ਕੋਈ ਨਵੀਂ ਸ਼ੈ ਬਣਾ ਲੈਂਦਾ। ਪਰ ਬਾਬੇ ਦਾ ਅਣਘੜਿਆ ਗੁੱਡਾ ਖੋਰੇ ਕਿੱਥੇ ਸੱਟ ਬੈਠਾ ਸਾਂ, ਉਹਦੀ ਲੋੜ ਪਈ ਨਾ ਹੀ ਉਹ ਲੱਭਾ। 50 ਵਰ੍ਹਿਆਂ ਵਿੱਚ ਬੰਦੇ ਦੇ ਅੰਦਰ ਬੜੀਆਂ ਬਾਤਾਂ ਤੇ ਕੂੜ ਕਬਾੜ ਜਮ੍ਹਾਂ ਹੋ ਜਾਂਦਾ ਹੈ। ਮੇਰਾ ਅੰਦਰ ਵੀ ਮੂੰਹੋਂ ਭਰ ਗਿਆ ਤੇ ਕੁਝ ਬੇਲੀਆਂ ਵੀ ਫਰਮਾਇਸ਼ ਕੀਤੀ ਵੀ ਕੋਈ ਲੰਮੀ ਕਹਾਣੀ ਛੋਵਾਂ। ਮੈਂ ਤਿਆਰ ਹੋ ਗਿਆ।
ਫਨ ਤੇ ਹਯਾਤੀ ਦੇ ਲੰਮੇ ਪੈਂਡੇ ਪੈਣਾ ਸੀ। ਮੈਂ ਸੋਚਿਆ ਪੜਛੱਤੀ ਫਰੋਲਾਂ ਤੇ ਕੰਮ ਦੀ ਕੋਈ ਚੀਜ਼ ਹੋਵੇ ਤੇ ਨਾਲ ਲੈ ਲਵਾਂ। ਲੰਮੇ ਪੰਦ ਵਿੱਚ ਬੜੀਆਂ ਚੀਜ਼ਾਂ ਦੀ ਲੋੜ ਹੁੰਦੀ ਏ। ਪੜਛੱਤੀ ਫਰੋਲਦਿਆਂ ਥੱਲਿਓਂ ਬਾਬੇ ਦਾ ਅੱਧ ਘੜਿਆ ਪੁਤਲਾ ਨਿਕਲ ਆਇਆ, ਪਰ ਉਹਦੇ ਨਾਲ ਹੋਰ ਕਈ ਚੀਜ਼ਾਂ ਜੁੜ ਗਈਆਂ ਸਨ ਜਾਂ ਜੋੜੀਆਂ ਜਾ ਸਕਦੀਆਂ ਸਨ। 150 ਤੋਂ ਵੱਧ ਕਹਾਣੀਆਂ ਲਿਖਣ ਤੇ ਵੇਲੇ ਦੀ ਧੁੱਪ ਵਿੱਚ ਵਾਲ ਧੌਲੇ ਕਰਨ ਪਿੱਛੋਂ ਮੈਨੂੰ ਪੁਰਾਣੀਆਂ ਚੀਜ਼ਾਂ ਜੋੜ ਕੇ ਕੋਈ ਨਵੀਂ ਚੀਜ਼ ਬਣਾਉਣ ਦੀ ਚੰਗੀ ਅਟਕਲ ਆ ਗਈ ਸੀ। ਸਗੋਂ ਮੈਂ ਸੱਚੀ ਮੁੱਚੀ ਦੇ ਬੰਦਿਆਂ ਵਰਗੇ ਬੰਦੇ ਵੀ ਬਣਾ ਲੈਂਦਾ ਤੇ ਉਹਨਾਂ ਨੂੰ ਗੱਲਾਂ ਕਰਨੀਆਂ ਵੀ ਸਿਖਾ ਦਿੰਦਾ। ਪਰ ਬਾਬੇ ਬਾਰੇ ਇੱਕ ਮੁਸ਼ਕਲ ਸੀ। ਉਹਦਾ ਜੰਮਣ ਵੇਲਾ 100 ਸਾਲ ਪਿੱਛੇ ਰਹਿ ਗਿਆ ਸੀ। ਉਹਦਾ ਉਪਾਅ ਮੈਂ ਇੰਜ ਕੀਤਾ ਪਈ ਉਹਨੂੰ ਆਪਣਾ ਹਾਣੀ ਮਿਥ ਲਿਆ ਤੇ ਨਵੇਂ ਸਿਰੇ ਤੋਂ ਘੜਾਈ ਉਸਾਰੀ ਸ਼ੁਰੂ ਕਰ ਦਿੱਤੀ। ਐਸ ਉਸਾਰੀ ਵਿੱਚ ਉਹਦਾ ਆਲ ਦੁਆਲਾ ਅੰਗ ਸਾਕ ਦੁੱਖ ਸੁੱਖ ਔਕੜਾਂ ਤੇ ਭੀੜਾਂ, ਜਿਨ੍ਹਾਂ ਉਹਨੂੰ ਰੇਤ ਫੱਕਣ ਤੇ ਰੋੜ ਚੱਬਣ ਦੀ ਮੰਜ਼ਿਲ ਤੇ ਅਪੜਾਇਆ ਤੇ ਆਉਣੀਆਂ ਹੀ ਸਨ, ਹੋਰ ਬਹੁਤ ਕੁਝ ਵੀ ਸ਼ਾਮਲ ਹੋ ਗਿਆ। ਸਗੋਂ ਮੈਂ ਹਯਾਤੀ ਦੇ ਮੇਲੇ ਵਿੱਚ ਆਪੋਂ ਵੇਖੇ ਹੋਏ ਕਈ ਖੇਡ ਤਮਾਸ਼ੇ ਵੀ ਨਾਲ ਰਲਾ ਦਿੱਤੇ, ਜਿਵੇਂ ਗਾਉਣਾ ਭਰੇ ਸਵੇਰੇ, ਗਿੱਧੇ ਪਾਉਂਦੀਆਂ ਸ਼ਾਮਾਂ, ਲੁੱਕਣ ਮੇਟੀ ਖੇਡਦੀਆਂ ਚਾਨਣੀਆਂ, ਸੋਨੇ ਵਰਗੀਆਂ ਦੇਹੀਆਂ, ਬੰਦਾ ਡੁਬਾਊ ਨੈਣ, ਚਾਵਾਂ ਭਰੇ ਪੀਂ ਗੁਲਾਰੇ, ਰੀਝਾਂ ਸਧਰਾਂ ਦੀ ਖੁਸ਼ਬੋ, ਮੁੱਠੀ ਵਿੱਚ ਬੰਦ ਟਿਟਾਣੇ, ਸੀਖੀ ਪਰਚੀਆਂ ਤਿਤਲੀਆਂ, ਬੜਥਾ ਫੁੱਲ ਗੁਲਾਬ, ਵੇਲੇ ਦੀਆਂ ਭੌਂ ਬਵਾਟੀਆਂ, ਟੋਟੇ ਟੋਟੇ ਸੁਫਨੇ, ਮਧੋਲੀਆਂ ਹੋਈਆਂ ਕਲੀਆਂ, ਗਚੋਲੇ ਹੋਏ ਖਾਬ, ਯਾਦਾਂ ਦੇ ਵਾਹ ਵਰੌਲੇ, ਹਿਜਰ ਫਿਰਾਕ ਦੇ ਮਾਰੂ ਥਲ, ਬੰਦਿਆਂ ਨੂੰ ਚਾਰਦੇ ਡੰਗਰ, ਬਖੜਾ ਖਾਂਦੇ ਮੋਰ ਚਕੋਰ, ਸੂਰਾਂ ਮੂੰਹ ਗੁਲਾਬ, ਸੋਕੇ ਮਾਰੀਆਂ ਪੈੜੀਆਂ, ਰੇਤ ਬੁਰਦ ਦਰਿਆ, ਬੰਦੇ ਬੰਦੇ ਜਿੰਨੇ ਠੂਏ ਤੇ ਪੈਰ ਪੈਰ ਤੇ ਡੰਗ, ਰਾਵਾਂ ਮੱਲੀ ਬੈਠੇ ਬਿਗਿਆੜ, ਖੇ ਉਡਾਉਂਦੇ ਕੁੱਕੜ, ਵਿਠਾਂ ਕਰਦੇ ਕਾਂ, ਜ਼ੋਰਾਂ ਵਰਾਂ ਦੇ ਇੱਲ ਝਰਾਟੇ, ਸਿਆਸਤ ਦੇ ਘੋੜ ਕਿਰਲੇ, ਲੱਤਾਂ ਨਾਲ ਅਸਮਾਨ ਰੋਕਦੀਆਂ ਪੱਤਰਕਾਰ ਟਟੀਰਨਾ, ਰਿੱਛਾਂ ਵਰਗੇ ਬੰਦੇ ਤੇ ਬੰਦਿਆਂ ਵਰਗੇ ਰਿੱਛ, ਵਿਰਲਾ ਵਿਰਲਾ ਆਦਮੀ ਤੇ ਟਾਵਾਂ ਟਾਵਾਂ ਤਾਰਾ। ਮੈਂ ਬੜੇ ਚਿਰ ਤੋਂ ਨਾਵਲ ਲਿਖਣ ਲਈ ਉਗਰਦਾ ਪਿਆ ਸਾਂ। ਰੱਬ ਦਾ ਨਾਂ ਲੈ ਕੇ ਠੇਲੀ ਪਿਆ ਤੇ ਐਸ ਘੁੰਮਣ ਘੇਰ ਵਿੱਚੋਂ ਨਿਕਲ ਹੀ ਆਇਆ ਤੇ ਹੁਣ ਆਪਣੇ ਪੜ੍ਹਨ ਵਾਲਿਆਂ ਦੀ ਅਦਾਲਤ ਵਿੱਚ ਹਾਜ਼ਰ ਹਾਂ। ਇੱਕ ਗੱਲ ਹੋਰ, ਐਸ ਨਾਵਲ ਦੇ ਸਭੇ ਕਿਰਦਾਰ ਫਰਜ਼ੀ ਨੇ ਤੇ ਦਰਿਆ ਆਬਾਦ ਆਪਣੀ ਲੋੜ ਮੁਤਾਬਕ ਮੇਰਾ ਆਪਣਾ ਵਸਾਇਆ ਸ਼ਹਿਰ ਹੈ। ਰੱਬ ਰਾਖਾ।